ਅੰਡੋਜ਼ ਟੀਵੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਸੰਵਾਦ ਦੇ ਵਿੱਚ ਸਵਾਗਤ ਹੈ। ਦਰਸ਼ਕੋ, ਇਸ ਪ੍ਰੋਗਰਾਮ ਦੇ ਵਿੱਚ ਜਿਹੜੇ ਭਖ ਦੇ ਮੁੱਦੇ ਆ ਉਹਨਾਂ ਨੂੰ ਲੈ ਕੇ ਅਸੀਂ ਤੁਹਾਡੇ ਰੂਬਰੂ ਹੁੰਦੇ ਆ। ਅੱਜ ਜਿਹੜਾ ਭਖ ਦਾ ਮੁੱਦਾ ਹੈ ਉਹ ਹੈ ਪਹਿਲਾ ਸਭ ਤੋਂ ਕਿ ਨਵਜੋਤ ਸਿੰਘ ਸਿੱਧੂ ਨੂੰ ਪਾਕਿਸਤਾਨ ਸਰਕਾਰ ਵੱਲੋਂ ਇੱਕ ਜਿਹੜਾ ਸੱਦਾ ਪੱਤਰ ਦਿੱਤਾ ਗਿਆ ਹੈ, ਜਿਹੜਾ 9 ਨਵੰਬਰ ਨੂੰ ਕਰਤਾਰਪੁਰ ਲਾਂਘੇ ਦਾ ਜਿਹੜਾ ਪਾਕਿਸਤਾਨ ਵੱਲੋਂ ਉਦਘਾਟਨ ਕੀਤਾ ਜਾਣਾ, ਉਹਦੇ ਲਈ ਸੱਦਾ ਪੱਤਰ ਦਿੱਤਾ ਗਿਆ। ਦੂਸਰਾ ਜਿਹੜਾ ਭਖ ਦਾ ਮੁੱਦਾ ਉਹ ਹੈ ਕਿ ਭਾਰਤ ਸਰਕਾਰ ਨੇ 575 ਯਾਤਰੀ ਜਿਹੜੇ ਕਿ ਪਹਿਲੇ ਜੱਥੇ ਦੇ ਨਾਲ, ਜਿਹਦੇ 'ਚ ਡਾਕਟਰ ਮਨਮੋਹਨ ਸਿੰਘ ਵੀ ਤੇ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੋਏਗੀ, ਉਸ ਪਹਿਲੇ ਦੇ ਵਿੱਚ ਜਿਹੜੇ 575 ਯਾਤਰੀ ਜਾਣੇ ਨੇ ਉਹਦੀ ਲਿਸਟ ਜਿਹੜੀ ਆ ਉਹ ਪਾਕਿਸਤਾਨ ਸਰਕਾਰ ਜਿਹੜੀ ਆ ਉਹਨੂੰ ਸੌਂਪ ਦਿੱਤੀ ਆ। ਤੀਸਰੀ ਜਿਹੜਾ ਭਖ ਦਾ ਮੁੱਦਾ ਉਹ ਹੈ ਕਿ ਪੰਜਾਬ ਸਰਕਾਰ ਦੇ ਮੰਤਰੀ ਤੇ ਐਮਐਲਏ ਕੁੱਲ 31 ਸੀ, 31 ਦਾ ਜਿਹੜਾ ਸੀ ਉਹਨਾਂ ਨੇ ਪਾਕਿਸਤਾਨ ਜਾਣਾ ਸੀ, ਲੇਕਿਨ ਉਹਨਾਂ ਨੂੰ ਪਰਮਿਸ਼ਨ ਜਿਹੜੀ ਉਹ ਨਹੀਂ ਦਿੱਤੀ ਗਈ। ਉਹਨਾਂ ਨੇ ਪਾਕਿਸਤਾਨ ਜਾਣਾ ਸੀ, ਗੁਰਦੁਆਰਾ ਨਨਕਾਣਾ ਸਾਹਿਬ ਦੇ ਵਿੱਚ ਜਾ ਕੇ ਅਖੰਡ ਪਾਠ ਸਾਹਿਬ ਇੱਕ ਆਰੰਭ ਕਰਵਾਉਣਾ ਸੀ, ਉਹਦੇ ਭੋਗ ਤੋਂ ਉਪਰੰਤ ਇੱਕ ਨਗਰ ਕੀਰਤਨ ਲੈ ਕੇ ਜਿਹੜਾ ਸੀਗਾ ਉਹ ਸੁਲਤਾਨਪੁਰ ਲੋਧੀ ਲਿਆ ਕੇ ਉਹ ਨਗਰ ਕੀਰਤਨ ਦੀ ਸਮਾਪਤੀ ਹੋਣੀ ਸੀ, ਲੇਕਿਨ ਉਹਨਾਂ ਨੂੰ ਇਜਾਜ਼ਤ ਨਹੀਂ ਦਿੱਤੀ ਗਈ। ਇੱਕ ਹੋਰ ਭਖ ਦਾ ਮੁੱਦਾ ਜਿਹੜਾ ਉਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਭਾਰਤ ਸਰਕਾਰ ਨੂੰ ਅਕਾਲੀ ਦਲ ਦੇ ਪੂਰੇ ਅਹੁਦੇਦਾਰਾਂ, ਹਲਕਾ ਇੰਚਾਰਜਾਂ ਤੇ ਕੋਰ ਕਮੇਟੀ ਮੈਂਬਰਾਂ ਤੱਕ ਦੀ ਇੱਕ ਲਿਸਟ ਜਿਹੜੀ ਆ ਉਹ ਭਾਰਤ ਸਰਕਾਰ ਨੂੰ ਸੌਂਪੀ ਆ ਕਿ ਇਹਨਾਂ ਨੂੰ ਵੀ ਵੀਜ਼ੇ ਜਿਹੜੇ ਆ ਪਾਕਿਸਤਾਨ ਤੋਂ ਲੈ ਕੇ ਦਿੱਤੇ ਜਾਣ ਤੇ ਇਹਨਾਂ ਸਾਰਿਆਂ ਨੂੰ ਪਹਿਲੇ ਜੱਥੇ 'ਚ ਜਾਣ ਦੀ ਜਿਹੜੀ ਆ ਉਹ ਇਜਾਜ਼ਤ ਦਿੱਤੀ ਜਾਵੇ। ਇਹ ਸਾਰੇ ਭਖ ਦੇ ਮੁੱਦੇ ਨੇ ਜਿਨ੍ਹਾਂ ਨੂੰ ਲੈ ਕੇ ਅਸੀਂ ਅੱਜ ਦੇ ਇਸ ਪ੍ਰੋਗਰਾਮ ਸੰਵਾਦ ਦੇ ਵਿੱਚ ਜਿਹੜਾ ਉਹ ਤੁਹਾਡੇ ਰੂਬਰੂ ਹੋ ਰਹੇ ਹਾਂ। ਪਹਿਲਾ ਮੁੱਦਾ ਜਿਹੜਾ ਉਹ ਹੈ ਕਿ ਨਵਜੋਤ ਸਿੰਘ ਸਿੱਧੂ ਜਿਹਦੇ ਤੇ ਲੱਖ ਇਲਜ਼ਾਮ ਲੱਗੇ, ਚਾਹੇ ਉਹ ਪੰਜਾਬ ਦੀ ਸੂਬਾ ਸਰਕਾਰ ਸੀ ਉਹਦੀ ਆਪਣੀ, ਚਾਹੇ ਕੇਂਦਰ 'ਚ ਬੀਜੇਪੀ ਦੀ ਸਰਕਾਰ ਸੀ ਤੇ ਚਾਹੇ ਵਿਰੋਧੀ ਧਿਰ ਤੇ ਸ਼੍ਰੋਮਣੀ ਅਕਾਲੀ ਦਲ ਸੀ, ਜਿਨ੍ਹਾਂ ਰੱਜ ਕੇ ਉਹਨੂੰ ਭੰਡਿਆ ਤੇ ਕਿਤੇ ਨਾ ਕਿਤੇ ਉਹਦੀ ਕਿਰਕਰੀ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ। ਪਾਕਿਸਤਾਨ ਦਾ ਪ੍ਰਧਾਨ ਮੰਤਰੀ ਇਮਰਾਨ ਖਾਨ ਜਿਸ ਪਾਰਟੀ ਦੀ ਨੁਮਾਇੰਦਗੀ ਕਰਦਾ, ਤਹਿਰੀਕੇ ਇਨਸਾਫ, ਉਹਦੇ ਇੱਕ ਬੁਲਾਰੇ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਕਹਿਣ ਦੇ ਉੱਤੇ ਨਵਜੋਤ ਸਿੰਘ ਸਿੱਧੂ ਨੂੰ ਟੈਲੀਫੋਨ ਦੇ ਉੱਪਰ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਇੱਕ ਸੁਨੇਹਾ ਦਿੱਤਾ ਹੈ ਕਿ ਤੁਹਾਨੂੰ 9 ਨਵੰਬਰ ਨੂੰ ਕਰਤਾਰਪੁਰ ਲਾਂਘੇ ਦਾ ਜਿਹੜਾ ਪਾਕਿਸਤਾਨ ਦੇ ਵੱਲੋਂ ਉਦਘਾਟਨ ਕੀਤਾ ਜਾਣਾ, ਉਹਦੇ ਲਈ ਸੱਦਾ ਪੱਤਰ ਜਿਹੜਾ ਉਹ ਦਿੱਤਾ ਜਾਂਦਾ। ਇਹਦੇ ਨਾਲ ਹੀ ਪਾਕਿਸਤਾਨ ਦੇ ਵਿੱਚ ਪੇਸ਼ਾਵਰੀ ਸਿੱਖ ਜਿਨ੍ਹਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਆਏਗਾ, ਨਵਜੋਤ ਸਿੰਘ ਸਿੱਧੂ ਨੂੰ ਅਮਨ ਦਾ ਸਫੀਰ ਇੱਕ ਅਵਾਰਡ ਦੇ ਨਾਲ ਜਿਹੜਾ ਉਹਨੂੰ ਸਨਮਾਨਿਤ ਕੀਤਾ ਜਾਏਗਾ। ਇਹਦੇ 'ਚ ਕੋਈ ਦੋ ਰਾਇ ਨਹੀਂ ਕਿ ਨਵਜੋਤ ਸਿੰਘ ਸਿੱਧੂ, ਕੰਵਰ ਜਵੇਦ ਬਾਜਵਾ ਤੇ ਇਮਰਾਨ ਖਾਨ ਤਿੰਨਾਂ ਦੀ ਬਦੌਲਤ ਜਿਹੜਾ ਇਹ ਲਾਂਘਾ ਅੱਜ ਖੁੱਲਿਆ। ਅੱਜ ਮੌਜੂਦਾ ਦੌਰ ਦੇ ਵਿੱਚ ਦੇਖਿਆ ਜਾਵੇ ਤਾਂ ਇਹ ਤਿੰਨਾਂ ਦੀ ਐਫਰਟ ਸੀ। ਜਦੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ 'ਚ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਬਤੌਰ ਦੋਸਤ ਜਦੋਂ ਕ੍ਰਿਕਟ ਇਕੱਠੇ ਖੇਡਦੇ ਰਹੇ, ਉਸ ਟਾਈਮ ਦੀ ਦੋਸਤੀ ਸੀ, ਉਸ ਦੋਸਤੀ ਦੀ ਬਦੌਲਤ ਜਦੋਂ ਉਹਦੇ 'ਚ ਸ਼ਾਮਲ ਹੋਏ ਆ ਤਾਂ ਉਹਨਾਂ ਨੇ ਉੱਥੇ ਇਹਨਾਂ ਨੂੰ ਇੱਕ ਪਾਕਿਸਤਾਨ ਦੇ ਜਿਹੜੇ ਜਰਨਲ ਨੇ ਜਵੇਦ ਬਾਜਵਾ, ਉਹਨਾਂ ਨੇ ਕਿਹਾ ਕਿ ਅਸੀਂ ਤੁਹਾਡੇ ਲਈ ਇਹ ਰਸਤਾ ਜਿਹੜਾ ਇਹ ਖੋਲ੍ਹਣ ਲਈ ਤਿਆਰ ਹਾਂ। ਤੇ ਜਦੋਂ ਨਵਜੋਤ ਸਿੰਘ ਸਿੱਧੂ ਨੇ ਆ ਕੇ ਭਾਰਤ ਵਾਲੇ ਬੰਨੇ ਇਹ ਗੱਲ ਕੀਤੀ ਤਾਂ ਨਵਜੋਤ ਸਿੰਘ ਸਿੱਧੂ ਦਾ ਬਹੁਤ ਵੱਡੇ ਲੈਵਲ 'ਤੇ ਜਿਹੜਾ ਉਹ ਮਜ਼ਾਕ ਉਡਾਇਆ ਗਿਆ। ਹੁਣ ਪਾਕਿਸਤਾਨ ਸਰਕਾਰ ਜਿਹੜੀ ਆ ਉਹ ਕਹਿ ਰਹੀ ਆ ਕਿ ਇਹ ਤਿੰਨਾਂ ਨੂੰ ਇਹਦਾ ਕ੍ਰੈਡਿਟ ਜਾਂਦਾ। ਇਹਦੇ 'ਚ ਕੋਈ ਦੋ ਰਾਇ ਨਹੀਂ ਕਿ ਇਹਦਾ ਕ੍ਰੈਡਿਟ ਜਿਹੜਾ ਉਹ ਤਿੰਨਾਂ ਦੇ ਨਾਲ ਨਾਲ ਜਥੇਦਾਰ ਕੁਲਦੀਪ ਸਿੰਘ ਵਡਾਲਾ ਨੂੰ ਵੀ ਜਾਂਦਾ, ਜਿਨ੍ਹਾਂ ਨੇ ਲੰਬਾ ਸਮਾਂ ਅਰਦਾਸਾਂ ਜਿਹੜੀਆਂ ਉਹ ਸਰਹੱਦ 'ਤੇ ਜਾ ਕੇ ਕੀਤੀਆਂ ਕਿ ਵਿਛੜੇ ਗੁਰਧਾਮ ਜਿਹੜੇ ਆ ਇਹਨਾਂ ਦੇ ਸਾਨੂੰ ਦਰਸ਼ਨ ਦਿਦਾਰੇ ਜਿਹੜੇ ਆ ਹੋ ਜਾਣ, ਲੇਕਿਨ ਉਹਨਾਂ ਦੇ ਇਹ ਸੰਸਾਰ ਤੋਂ ਜਾਣ ਤੋਂ ਬਾਅਦ ਹੀ ਇਹ ਦਰਸ਼ਨ ਦਿਦਾਰੇ ਜਿਹੜੇ ਆ ਉਹ ਨਸੀਬ ਹੋਏ। ਇਹਦੇ ਨਾਲ ਹੀ ਪੂਰੀ ਸਿੱਖ ਸੰਗਤ ਤੇ ਗੁਰੂ ਨਾਨਕ ਨਾਮ ਲੇਵਾ ਜਿਹੜੇ ਸਵੇਰੇ ਤੇ ਸ਼ਾਮ ਨਿਤਨੇਮ ਤੋਂ ਬਾਅਦ ਅਰਦਾਸ ਕਰਦੇ ਆ ਕਿ ਵਿਛੜੇ ਹੋਏ ਗੁਰਧਾਮਾਂ ਦੇ ਦਰਸ਼ਨ ਦਿਦਾਰਿਆਂ ਦੀ ਗੱਲ ਕਰਦੇ ਆ, ਕਿਤੇ ਨਾ ਕਿਤੇ ਉਹਨਾਂ ਦੇ ਇਸ ਕੀਤੀ ਹੋਈ ਅਰਦਾਸ ਜਿਹੜੀ ਆ ਉਹ 72 ਸਾਲ ਦੇ ਬਾਅਦ ਜਿਹੜੀ ਆ ਉਹਨੂੰ ਬੂਰ ਪਿਆ ਤੇ ਉਹ ਕਿਤੇ ਨਾ ਕਿਤੇ ਇਹਨਾਂ ਨੂੰ ਸਾਰਿਆਂ ਨੂੰ ਇਹਦਾ ਜਿਹੜਾ ਉਹ ਕ੍ਰੈਡਿਟ ਜਿਹੜਾ ਉਹ ਜਾਂਦਾ। ਪਰ ਨਵਜੋਤ ਸਿੰਘ ਸਿੱਧੂ ਦੇ ਜਾਣ ਨਾਲ ਕਿਤੇ ਨਾ ਕਿਤੇ ਪੰਜਾਬ ਦੀ ਉਹਦੀ ਸੂਬਾ ਸਰਕਾਰ ਜਿਹੜੀ ਉਹਨੂੰ ਖੁੱਡੇ ਲੈਣ ਲੱਗਾ ਹੋਇਆ ਸਮਝ ਰਹੀ ਸੀ। ਭਾਰਤ ਸਰਕਾਰ ਤੇ ਸ਼੍ਰੋਮਣੀ ਅਕਾਲੀ ਦਲ ਜਦੋਂ ਤੋਂ ਇਹਨਾਂ ਨੂੰ ਅੱਜ ਇਹਦਾ ਪਤਾ ਲੱਗਾ ਹੋਏਗਾ
ਕਿਤੇ ਨਾ ਕਿਤੇ ਸਾਰੇ ਬੈਕਫੁੱਟ ਤੇ ਆਏ ਹੋਣਗੇ ਤੇ ਅੱਜ ਤੋਂ ਬਾਅਦ ਨਵੀਆਂ ਗੋਂਦਾਂ ਜਿਹੜੀਆਂ ਗੁੰਦੀਆਂ ਜਾਣਗੀਆਂ ਕਿ ਨਵਜੋਤ ਸਿੰਘ ਸਿੱਧੂ ਦੇ ਵਿਰੁੱਧ ਜਿਹੜਾ ਉਹ ਭੰਡੀ ਪ੍ਰਚਾਰ ਜਿਹੜਾ ਉਹ ਕਿਸ ਤਰ੍ਹਾਂ ਕੀਤਾ ਜਾਣਾ ਤੇ ਨਵਜੋਤ ਸਿੰਘ ਸਿੱਧੂ ਨੂੰ ਕਿਸ ਤਰ੍ਹਾਂ ਖੁੱਡੇ ਲੈਣ ਲਾਇਆ ਜਾਣਾ। ਹੁਣ ਸਾਰੇ ਰਲ ਕੇ ਇਹਦੀਆਂ ਨਵੀਆਂ ਗੋਂਦਾਂ ਜਿਹੜੀਆਂ ਉਹ ਗੁੰਦਣੀਆਂ ਜਿਹੜੀਆਂ ਉਹ ਸ਼ੁਰੂ ਕਰ ਦੇਣਗੇ। ਇਸ ਦੇ ਨਾਲ ਹੀ ਜਿਹੜਾ ਅਗਲਾ ਮਸਲਾ ਉਹ ਹੈ ਕਿ ਪੰਜਾਬ ਦੇ 31 MLA ਜਿਹਦੇ ਵਿੱਚ ਕੁਝ ਮੰਤਰੀ ਵੀ ਸ਼ਾਮਲ ਸੀ, ਉਹ 31 ਮੈਂਬਰੀ ਵਫਦ ਸੀ ਜਿਸ ਨੇ ਪਾਕਿਸਤਾਨ ਦੇ ਲਈ ਵੀਜ਼ਾ ਅਪਲਾਈ ਕੀਤਾ ਸੀ ਤੇ ਉਹਨਾਂ ਨੇ ਪਾਕਿਸਤਾਨ 29 ਤਰੀਕ ਨੂੰ ਜਾਣਾ ਸੀ। ਉੱਥੇ ਜਾ ਕੇ 31 ਤਰੀਕ ਨੂੰ ਉੱਥੇ ਅੱਜ ਦੇ ਦਿਨ ਜਿਹੜਾ ਸੀ ਉਹ ਅਖੰਡ ਪਾਠ ਸਾਹਿਬ ਜਿਹੜਾ ਸੀ ਉਹ ਆਰੰਭ ਕਰਵਾਉਣਾ ਸੀ ਨਨਕਾਣਾ ਸਾਹਿਬ ਦੀ ਧਰਤੀ ਤੇ ਉੱਥੇ ਜਦੋਂ 2 ਤਰੀਕ ਨੂੰ ਉਹਦੇ ਭੋਗ ਪੈਣੇ ਸੀ, ਉੱਥੋਂ ਇੱਕ ਨਗਰ ਕੀਰਤਨ ਸਜਾ ਕੇ ਭਾਰਤ ਵਾਲੇ ਬੰਨੇ ਆਉਣਾ ਸੀ ਤੇ ਉਹ ਨਗਰ ਕੀਰਤਨ ਦੀ ਸਮਾਪਤੀ ਜਿਹੜੀ ਸੀਗੀ ਉਹ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਜਾ ਕੇ 4 ਨਵੰਬਰ ਨੂੰ ਹੋਣੀ ਸੀ। ਕਿਤੇ ਨਾ ਕਿਤੇ ਇਹ ਪੰਜਾਬ ਦੀ ਸੂਬਾ ਸਰਕਾਰ ਦਾ ਜਿਹੜਾ ਸੀਗਾ ਉਹ ਨਗਰ ਕੀਰਤਨ ਸੀ ਜਿਹਦਾ ਕਿ ਇਹਨਾਂ ਨੇ ਬੜੇ ਲੰਬੇ ਸਮੇਂ ਤੋਂ ਜਿਹੜਾ ਸੀਗਾ ਉਹ ਤਿਆਰੀਆਂ ਆਰੰਭੀਆਂ ਹੋਈਆਂ ਸੀ। ਪਰ ਹੁਣ ਇਲਜ਼ਾਮਬਾਜ਼ੀ ਇਹ ਆ ਰਹੀ ਹੈ ਕਿ ਪੰਜਾਬ ਸਰਕਾਰ ਦੇ 3 ਮੰਤਰੀ ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਸੁੱਖੀ ਰੰਧਾਵਾ ਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤਿੰਨਾਂ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਨੇ ਪੋਲੀਟੀਕਲ ਕਲੀਅਰੈਂਸ ਨਹੀਂ ਦਿੱਤੀ ਜਿਸ ਕਰਕੇ ਸਾਡੇ ਵੀਜ਼ੇ ਜਿਹੜੇ ਆ ਉਹ ਸਮੇਂ ਸਿਰ ਨਹੀਂ ਆਏ ਤੇ ਉਹ ਵੀਜ਼ੇ ਦੀ ਡੇਟ ਜਿਹੜੀ ਆ ਉਹ ਲੰਘ ਚੁੱਕੀ ਆ ਤੇ ਹੁਣ ਸਾਡੇ ਜਾਣ ਦਾ ਉੱਥੇ ਜਿਹੜਾ ਉਹ ਕੋਈ ਮਨੋਰਥ ਨਹੀਂ ਰਹਿ ਗਿਆ। ਲੇਕਿਨ ਭਾਰਤ ਸਰਕਾਰ ਕਹਿ ਰਹੀ ਆ ਕਿ ਪਾਕਿਸਤਾਨ ਨੇ ਜਾਣਬੁੱਝ ਕੇ ਇਹ ਵੀਜ਼ੇ ਜਿਹੜੇ ਆ ਇਹ ਸੈਂਕਸ਼ਨ ਨਹੀਂ ਕੀਤੇ ਤੇ ਪੰਜਾਬ ਸਰਕਾਰ ਇਹ ਵੀ ਇਲਜ਼ਾਮ ਲਾ ਰਹੀ ਆ ਕਿ ਇਹ ਭਾਰਤ ਸਰਕਾਰ ਨੇ ਜਿਹੜੀ ਕਲੀਅਰੈਂਸ ਨਹੀਂ ਦਿੱਤੀ ਉਹ ਸ਼੍ਰੋਮਣੀ ਅਕਾਲੀ ਦਲ ਦੇ ਇਸ਼ਾਰੇ ਤੇ ਨਹੀਂ ਦਿੱਤੀ, ਕਿਉਂਕਿ ਇਹ ਸੱਚ ਵੀ ਲੱਗਦਾ ਜਿਸ ਤਰੀਕੇ ਦੇ ਨਾਲ ਪਰਮਜੀਤ ਸਿੰਘ ਸਰਨਾ ਤੇ ਉਹਦਾ ਭਰਾ ਇੱਕ ਨਗਰ ਕੀਰਤਨ ਜਿਹੜਾ ਉਹ ਦਿੱਲੀ ਗੁਰਦੁਆਰਾ ਗੁਰੂ ਨਾਨਕ ਪਿਆਉ ਤੋਂ ਲੈ ਕੇ 1300 ਦੇ ਜਥੇ ਦਾ ਵੀਜ਼ਾ ਲੈ ਕੇ ਨਾਲ ਉਹ ਪਾਕਿਸਤਾਨ ਵਾਲੇ ਬੰਨੇ ਅੱਜ ਜਿਹੜਾ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਜਿਹੜੇ ਉਹਨਾਂ ਨੇ ਚਾਲੇ ਪਾਏ ਆ ਉੱਥੋਂ ਲੈ ਕੇ ਉਹਨੂੰ ਉਹ ਪਾਕਿਸਤਾਨ ਨੂੰ ਰਵਾਨਾ ਅੱਜ ਦੁਪਹਿਰ ਤੋਂ ਬਾਅਦ ਜਦੋਂ ਬਾਰਡਰ ਜਿਹੜਾ ਉਹਨੂੰ ਕ੍ਰਾਸ ਕਰਕੇ ਪਾਕਿਸਤਾਨ ਦੀ ਧਰਤੀ ਤੇ ਉਹ ਜਿਹੜਾ ਉਹ ਦਾਖਲ ਹੋਣਗੇ, ਉਹ ਜਿਹੜਾ ਉਹਦੇ ਨਾਲ ਕਿਤੇ ਨਾ ਕਿਤੇ ਅਕਾਲੀ ਦਲ ਜਿਹੜਾ ਉਹ ਬੈਕਫੁੱਟ ਤੇ ਸੀ, ਕਿਉਂਕਿ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਜਿਹਦੀ ਕਿ ਨੁਮਾਇੰਦਗੀ ਵੀ ਅਕਾਲੀ ਦਲ ਹੀ ਕਰਦਾ, ਕਿਤੇ ਨਾ ਕਿਤੇ ਅਕਾਲੀ ਦਲ ਜਿਹੜਾ ਉਹਦੇ ਤੋਂ ਖਫਾ ਸੀ ਕਿ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਉਹਦੀ ਪਰਮਿਸ਼ਨ ਨਹੀਂ ਮਿਲੀ। ਪਾਕਿਸਤਾਨ ਸਰਕਾਰ ਨੇ ਵੀ ਨਾ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਪਰਮਿਸ਼ਨ ਦਿੱਤੀ, ਕੇਵਲ ਤੇ ਕੇਵਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਨਗਰ ਕੀਰਤਨ ਸਜਾਉਣ ਦੀ ਇਜਾਜ਼ਤ ਦਿੱਤੀ। ਉਹ ਵੀ ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਉੱਥੇ ਜਾ ਕੇ ਬੈਠੇ ਤਾਂ ਉਹ 3 ਦਿਨ ਦੀ ਪੂਰੀ ਕਸ਼ਮਕਸ਼ ਦੇ ਬਾਅਦ ਉਹ ਇੱਕ ਨਗਰ ਕੀਰਤਨ ਜਿਹੜੀ ਉਹਦੀ ਸਜਾਉਣ ਦੀ ਇਜਾਜ਼ਤ ਦਿੱਤੀ ਗਈ। ਨਾ ਉਹਨਾਂ ਨੂੰ ਦਿੱਤੀ, ਨਾ ਹੀ ਪੰਜਾਬ ਸਰਕਾਰ ਦੇ ਜਿਹੜੇ 31 ਮੈਂਬਰੀ ਵਫਦ ਜਾਣਾ ਸੀ ਜਿਸ 'ਚ ਸਾਰੇ MLA ਤੇ ਮੰਤਰੀ ਸੀ ਉਹਨਾਂ ਨੂੰ ਵੀ ਜਿਹੜੀ ਉਹਦੀ ਇਜਾਜ਼ਤ ਨਹੀਂ ਦਿੱਤੀ ਗਈ। ਕਿਤੇ ਨਾ ਕਿਤੇ ਇੱਕ ਦੂਜੇ ਦੇ ਉੱਤੇ ਦੋਸ਼ ਆਰੋਪ ਜਿਹੜੇ ਆ ਉਹ ਲੱਗਣੇ ਜਿਹੜੇ ਆ ਉਹ ਸ਼ੁਰੂ ਹੋ ਗਏ ਆ। ਕਿਤੇ ਨਾ ਕਿਤੇ ਇਹਨਾਂ ਦਾ ਆਪਸੀ ਕਲੇਸ਼ ਜਿਹੜਾ ਕਿ 550 ਸਾਲਾ ਜਿਹੜਾ ਉਹਦੇ ਉੱਤੇ ਜਿਹੜੀ ਸਿਆਸੀ ਰੋਟੀਆਂ ਸੇਕਣੀਆਂ ਜਿਹੜੀਆਂ ਉਹ ਸ਼ੁਰੂ ਕਰ ਦਿੱਤੀਆਂ ਗਈਆਂ। ਕਿਤੇ ਨਾ ਕਿਤੇ ਇਹ ਖੰਡਾ ਵੱਲ ਨੂੰ ਜਿਹੜੀ ਆ ਉਹ ਰਾਜਨੀਤੀ ਜਾ ਰਹੀ ਆ। ਲੇਕਿਨ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਸੰਦੇਸ਼ ਸੀ ਉਹਨੂੰ ਘਰ ਘਰ ਪਹੁੰਚਾਉਣ ਦੀ ਗੱਲ ਤਾਂ ਕੀਤੀ ਗਈ ਆ, ਲੇਕਿਨ ਨਗਰ ਕੀਰਤਨਾਂ ਤੱਕ ਸਟੇਜਾਂ ਲਾ ਕੇ ਆਪਣੀਆਂ ਸਿਆਸੀ ਰੋਟੀਆਂ ਸੇਕਣ ਤੱਕ ਤੇ ਵੱਧ ਤੋਂ ਵੱਧ ਲੰਗਰ ਹਾਲ ਬਣਾ ਕੇ ਲੰਗਰ ਲਾਉਣ ਤੱਕ, ਇਸ ਤੋਂ ਇਲਾਵਾ ਕੁਝ ਵੀ ਜਿਹੜਾ ਉਹ ਕਿਸੇ ਵੀ ਹਾਲਾਤ ਦੇ ਵਿੱਚ ਜਿਹੜਾ ਉਹ ਕੀਤਾ ਨਹੀਂ ਜਾ ਰਿਹਾ। ਇਸ ਦੇ ਨਾਲ ਹੀ ਜਿਹੜਾ ਅਗਲਾ ਮਸਲਾ ਉਹ ਹੈ ਕਿ ਭਾਰਤ ਸਰਕਾਰ ਵੱਲੋਂ 575 ਯਾਤਰੀ ਜਿਹੜੇ ਕਿ ਜਿਸ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਵੱਲੋਂ ਭਾਰਤ ਵਾਲੇ ਬੰਨੇ ਤੋਂ ਡੇਰਾ ਬਾਬਾ ਨਾਨਕ ਤੋਂ ਇਸ ਕਰਤਾਰਪੁਰ ਲਾਂਘੇ ਦਾ ਉਦਘਾਟਨ ਕਰਨਾ ਤੇ ਜਿਹੜਾ ਪਹਿਲਾ ਜੱਥਾ ਜਾਣਾ ਜਿਹਦੇ ਵਿੱਚ ਡਾਕਟਰ ਮਨਮੋਹਨ ਸਿੰਘ ਸਾਬਕਾ ਪ੍ਰਧਾਨ ਮੰਤਰੀ ਵੀ ਆ ਤੇ ਜਿਹਦੇ 'ਚ ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਿਹਦੀ ਅਗਵਾਈ ਕਰਨੀ ਹੈ, ਜਿਸ 'ਚ ਪੰਜਾਬ ਦੇ ਸਾਰੇ 117 MLA, ਪੰਜਾਬ ਦੇ 13 ਲੋਕ ਸਭਾ ਮੈਂਬਰ, 7 ਰਾਜ ਸਭਾ ਮੈਂਬਰ, ਇੱਥੋਂ ਤੱਕ ਕਿ ਬਹੁਤ ਹੋਰ ਅਲੱਗ-ਅਲੱਗ ਪਾਰਟੀਆਂ ਦੇ ਜਿਹੜੇ ਆ ਉਹ ਆਗੂ ਵੀ ਇਹਦੇ 'ਚ ਸ਼ਾਮਲ ਨੇ। ਬਹੁਤ ਸਾਰੇ ਹਰਿਆਣੇ ਨਾਲ ਸੰਬੰਧਿਤ ਵੀ ਕਾਂਗਰਸ ਦੇ ਲੀਡਰ ਸ਼ਾਮਲ ਨੇ, ਹੋਰ ਵੀ ਅਲੱਗ-ਅਲੱਗ ਪਾਰਟੀਆਂ ਦੇ ਲੀਡਰ ਜਿਹੜੇ ਉਹਦੇ 'ਚ ਸ਼ਾਮਲ ਨੇ। ਇੱਥੋਂ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰ ਵੀ ਉਹਦੇ 'ਚ ਸ਼ਾਮਲ ਨੇ। ਉਹਦੀ ਇੱਕ ਲਿਸਟ ਜਿਹੜੀ ਆ ਉਹ ਭਾਰਤ ਸਰਕਾਰ ਨੇ ਪਾਕਿਸਤਾਨ ਸਰਕਾਰ ਨੂੰ ਸੌਂਪ ਦਿੱਤੀ ਆ। ਹੁਣ ਦੇਖਣ ਵਾਲਾ
ਗੱਲ ਇਹ ਆ ਕਿ ਆਉਣ ਵਾਲੇ 1-2 ਦਿਨਾਂ 'ਚ ਇਹ ਗੱਲ ਕਲੀਅਰ ਹੋ ਜਾਏਗੀ ਕਿ ਉਹ 575 ਦੇ ਸਾਰਿਆਂ ਨੂੰ ਵੀਜ਼ਾ ਮਿਲਦਾ ਕਿ ਜਾਂ ਉਹਦੇ 'ਚ ਕੋਈ ਕੱਟ ਵੱਢ ਜਿਹੜੀ ਆ ਉਹ ਕੀਤੀ ਜਾਂਦੀ ਆ। ਜੇ ਕੱਟ ਵੱਢ ਕੀਤੀ ਜਾਂਦੀ ਆ ਤਾਂ ਫਿਰ ਇੱਕ ਦੂਜੇ ਤੇ ਆਰੋਪ ਜਿਹੜੇ ਆ ਉਹ ਲੱਗਣੇ ਸੁਭਾਵਿਕ ਆ ਕਿ ਇੱਕ ਦੂਜੇ ਤੇ ਆਰੋਪਾਂ ਦੀ ਝੜੀ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਜਾਏਗੀ ਕਿ ਇਹਨਾਂ ਦੀ ਬਦੌਲਤ ਇਹ ਸਾਡਾ ਵੀਜ਼ਾ ਨਹੀਂ ਲੱਗਿਆ ਜਾਂ ਕਿਹਨੇ ਕਟਵਾਇਆ ਕਿਹਨੇ ਨਹੀਂ। ਇਹ ਸਾਰਾ ਕੁਝ ਆਉਣ ਵਾਲੇ ਦਿਨ ਜਿਹੜੇ ਆ ਉਹਦੇ 'ਚ ਦੇਖਣਾ ਜਿਹੜਾ ਬਣਦਾ। ਪਰ ਇਹਦੇ ਨਾਲ ਹੀ ਇੱਕ ਹੋਰ ਜਿਹੜੀ ਘਟਨਾ ਵਾਪਰੀ ਉਹ ਇਹ ਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਕੱਲ੍ਹ ਇੱਕ ਲਿਸਟ ਜਿਹੜੀ ਉਹ ਭਾਰਤ ਸਰਕਾਰ ਨੂੰ ਸੌਂਪੀ ਆ। ਉਹ ਲਿਸਟ ਦੇ ਵਿੱਚ ਉਹਦੇ ਅਕਾਲੀ ਦਲ ਦੇ ਅਹੁਦੇਦਾਰ, ਅਕਾਲੀ ਦਲ ਦੇ ਹਲਕਾ ਇੰਚਾਰਜ ਤੇ ਕੋਰ ਕਮੇਟੀ ਮੈਂਬਰ ਸਾਰਿਆਂ ਨੂੰ ਸ਼ਾਮਲ ਕੀਤਾ ਗਿਆ ਤੇ ਉਹਨਾਂ ਦੀ ਇੱਕ ਲਿਸਟ ਬਣਾ ਕੇ ਭਾਰਤ ਸਰਕਾਰ ਨੂੰ ਭੇਜੀ ਗਈ ਆ ਕਿ ਇਹਨਾਂ ਸਾਰਿਆਂ ਨੂੰ ਪਹਿਲੇ ਜੱਥੇ 'ਚ ਜਾਣ ਦੀ ਜਿਹੜੀ ਆ ਪ੍ਰਵਾਨਗੀ ਦਿੱਤੀ ਜਾਵੇ। ਪਾਕਿਸਤਾਨ ਤੋਂ ਇਹਨਾਂ ਦਾ ਵੀਜ਼ਾ ਜਿਹੜਾ ਉਹ ਲੈ ਕੇ ਦਿੱਤਾ ਜਾਵੇ। ਉਹ ਵੀ ਅਕਾਲੀ ਦਲ ਵੀ ਕਿਤੇ ਨਾ ਕਿਤੇ ਆਪਣੀ ਪ੍ਰੈਜ਼ੈਂਸ ਜਿਹੜੀ ਆ ਉਹ ਇਹਦੇ 'ਚ ਸ਼ੋਅ ਕਰਨੀ ਚਾਹੁੰਦਾ। ਭਾਵੇਂ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲੇ ਜੱਥੇ ਦਾ ਜਿਹੜਾ ਉਹ ਉਦਘਾਟਨ ਕਰਨ ਆ ਰਹੇ ਇਸ ਲਾਂਘੇ ਦਾ ਤੇ ਪਹਿਲੇ ਜੱਥੇ ਦੀ ਰਵਾਨਗੀ ਕਰਾਉਣਗੇ, ਪਰ ਜੱਥੇ ਦੀ ਅਗਵਾਈ ਕਿਤੇ ਨਾ ਕਿਤੇ ਕਿਉਂਕਿ ਸੂਬਾ ਸਰਕਾਰ ਕਾਂਗਰਸ ਦੀ ਆ ਤੇ ਸੂਬੇ ਦੇ ਮੁੱਖ ਮੰਤਰੀ ਜਿਹੜੇ ਆ ਉਹ ਇਹਦੀ ਜਿਹੜੀ ਆ ਅਗਵਾਈ ਕਰਨਗੇ ਤੇ ਉਹਦੇ ਵਿੱਚ ਅਕਾਲੀ ਦਲ ਆਪਣੇ ਆਪ ਨੂੰ ਬੈਕਫੁੱਟ ਤੇ ਸਮਝ ਰਿਹਾ। ਇਸੇ ਕਰਕੇ ਅਕਾਲੀ ਦਲ ਇਸ ਰਾਜਨੀਤੀ ਤੇ ਉਤਰਿਆ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਉਹ ਸਾਡੀ ਬਹੁਮਤ ਹੋਵੇ ਤੇ ਸਾਡੇ ਬਹੁਤੇ ਜਿਹੜੇ ਆ ਆਗੂ ਜਿਹੜੇ ਆ ਉਹ ਇਹਦੇ 'ਚ ਸ਼ਾਮਲ ਹੋਣ ਤੇ ਅਸੀਂ ਉੱਥੇ ਜਿਹੜੀ ਆਪਣੀ ਪ੍ਰੈਜ਼ੈਂਸ ਜਿਹੜੀ ਆ ਸ਼ੋਅ ਕਰ ਸਕੀਏ। ਕਿਤੇ ਨਾ ਕਿਤੇ ਅਕਾਲੀ ਦਲ ਜਿਹੜੀ ਆ ਉਹ ਇਸ ਰਾਜਨੀਤੀ ਜਿਹੜੀ ਆ ਇਹਦੇ ਵੱਲ ਨੂੰ ਉਤਾਰੂ ਹੋ ਗਿਆ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅਸੀਂ ਆਪਣਾ ਆਪ ਜਿਹੜਾ ਉੱਥੇ ਵੀ ਜਿਹੜਾ ਉਹ ਦਿਖਾ ਸਕੀਏ। ਇਸੇ ਦੇ ਨਾਲ ਜਿਹੜਾ ਅਗਲਾ ਮਸਲਾ ਹੈ ਉਹ ਇਹ ਆ ਕਿ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਇੱਕ ਨਗਰ ਕੀਰਤਨ ਜਿਹੜਾ ਕਿ ਦਿੱਲੀ ਤੋਂ ਗੁਰਦੁਆਰਾ ਗੁਰੂ ਨਾਨਕ ਪਿਆਰ ਤੋਂ 28 ਅਕਤੂਬਰ ਨੂੰ ਚੱਲਿਆ ਸੀ, ਅੱਜ ਉਹਨੇ ਰਵਾਨਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਕੀਤੀ ਆ। ਰਾਤ ਉਹਦਾ ਪੜਾਓ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸੀ ਤੇ ਉੱਥੋਂ ਉਹਦੀ ਰਵਾਨਗੀ ਹੋਈ ਆ। ਅੱਜ ਦੁਪਹਿਰ ਤੋਂ ਬਾਅਦ ਪੰਜਾਬ ਸਰਕਾਰ ਦੇ ਬਹੁਤੇ ਮੰਤਰੀ ਤੇ ਅਧਿਕਾਰੀ ਜਿਹੜੇ ਉਹ ਬਾਰਡਰ ਤੇ ਅੱਜ ਉੱਥੇ ਮੌਜੂਦ ਹੋਣਗੇ ਜਿਸ ਵੇਲੇ ਉਹ ਪਾਕਿਸਤਾਨ ਦੇ ਵਿੱਚ ਜਿਹੜਾ ਉਹ ਐਂਟਰ ਕਰੇਗਾ। ਤੇ ਉਹ ਪਰਮਜੀਤ ਸਿੰਘ ਸਰਨਾ ਤੇ ਉਹਦੀ ਭਰਾ ਉਹ ਜਿਸ ਨਗਰ ਕੀਰਤਨ ਦੀ ਉਹ ਅਗਵਾਈ ਕਰ ਰਹੇ ਨੇ, ਉਹ ਨਗਰ ਕੀਰਤਨ 'ਚ 1300 ਯਾਤਰੂਆਂ ਨੂੰ ਜਿਹੜਾ ਵੀਜ਼ਾ ਦਿੱਤਾ ਗਿਆ। 1300 ਯਾਤਰੂਆਂ ਦੇ ਨਾਲ ਉਹ ਨਗਰ ਕੀਰਤਨ ਜਿਹੜਾ ਉਹ ਪਾਕਿਸਤਾਨ ਦੇ ਵਿੱਚ ਜਿਹੜਾ ਉਹ ਦਾਖਲ ਹੋਏਗਾ। ਹੁਣ ਉਹਦੇ ਵਿੱਚ ਅਜੇ ਤੱਕ ਇੱਕ ਚੀਜ਼ ਜਿਹੜੀ ਆ ਉਹਦੀ ਕਲੀਅਰੈਂਸ ਨਹੀਂ ਮਿਲੀ, ਜਿਹੜੀ ਸੋਨੇ ਦੀ ਪਾਲਕੀ ਜਾ ਰਹੀ ਆ ਜਿਹੜੀ ਕਿ ਬਾਬਾ ਜਗਤਾਰ ਸਿੰਘ ਕਾਰ ਸੇਵਾ ਵਾਲੇ ਵੱਲੋਂ ਤਿਆਰ ਕਰਵਾਈ ਗਈ ਆ। ਉਹ ਸੋਨੇ ਦੀ ਪਾਲਕੀ ਜਿਹੜੀ ਉਹਨੂੰ ਪਾਕਿਸਤਾਨ ਲਿਜਾਣ ਦੀ ਕਸਟਮ ਵਿਭਾਗ ਨੇ ਜਿਹੜੀ ਆ ਉਹ ਅਜੇ ਤੱਕ ਉਹਦੀ ਆਗਿਆ ਨਹੀਂ ਦਿੱਤੀ ਤੇ ਕਿਤੇ ਨਾ ਕਿਤੇ ਜੇ ਉਹਦੀ ਆਗਿਆ ਨਹੀਂ ਦਿੱਤੀ ਤੇ ਉਹਦੇ ਉੱਤੇ ਵਾਹ-ਵੇਲਾ ਹੋਣਾ ਜਿਹੜਾ ਉਹ ਸੁਭਾਵਿਕ ਆ। ਪਰਮਜੀਤ ਸਿੰਘ ਸਰਨਾ ਤੇ ਉਹਦਾ ਭਰਾ ਜਿਹੜਾ ਉਹ ਪੂਰੀ ਦੀ ਪੂਰੀ ਉਹਨਾਂ ਦੀ ਟੀਮ ਜਿਹੜੀ ਆ ਉਹ ਇਹਦੇ ਤੇ ਵਾਹ-ਵੇਲਾ ਕਰਨਗੇ। ਉਹ ਕਹਿਣਗੇ ਕਿ ਜਿੰਨਾ ਇਹਦਾ ਕਸਟਮ ਡਿਊਟੀ ਬਣਦੀ ਉਹ ਸਾਡੇ ਤੋਂ ਚੱਕੋ, ਲੇਕਿਨ ਇਹਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਦਿਓ। ਕਿਉਂਕਿ ਇਸ ਤੋਂ ਪਹਿਲਾਂ ਵੀ 2004 'ਚ ਜਦੋਂ ਇੱਕ ਨਗਰ ਕੀਰਤਨ ਪਾਕਿਸਤਾਨ ਗਿਆ ਸੀ ਤਾਂ ਉਸ ਵੇਲੇ ਵੀ ਉਹ ਪਾਲਕੀ ਸਾਹਿਬ ਜਿਹੜੀ ਸੀਗੀ ਉਹ ਉੱਥੇ ਨਨਕਾਣਾ ਸਾਹਿਬ ਲੈ ਕੇ ਗਏ ਸੀ। ਉਸ ਵੇਲੇ ਵੀ ਇਸੇ ਤਰ੍ਹਾਂ ਗਈ ਸੀ। ਇਸ ਵਾਰ ਕਿਉਂਕਿ ਉਸ ਵੇਲੇ ਕੇਂਦਰ 'ਚ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਸੀ ਤੇ ਉਹਨਾਂ ਦੀ ਕਾਂਗਰਸ ਦੇ ਨਾਲ ਚੰਗੀ ਬਣਦੀ ਸੀ, ਇਸ ਕਰਕੇ ਉਸ ਵੇਲੇ ਉਹ ਆਸਾਨੀ ਨਾਲ ਲੈ ਗਏ। ਲੇਕਿਨ ਇਸ ਵਾਰ ਉਹਨਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਪਰ ਜਿਸ ਤਰ੍ਹਾਂ ਦੇ ਨਾਲ ਪਾਕਿਸਤਾਨ ਸਰਕਾਰ ਨੇ ਕੇਵਲ ਤੇ ਕੇਵਲ ਪਰਮਜੀਤ ਸਿੰਘ ਸਰਨਾ ਨੂੰ ਹੀ ਇੱਕ ਨਗਰ ਕੀਰਤਨ ਸਜਾਉਣ ਦੀ ਇਜਾਜ਼ਤ ਦਿੱਤੀ ਹੈ। ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਜਿਹੜੀ ਕਿ ਦਮਗਜੇ ਮਾਰਦੀ ਸੀ, ਲੇਕਿਨ ਆਖਰੀ ਸਮੇਂ ਤੇ ਉਹ ਬੈਕਫੁੱਟ ਤੇ ਆ ਗਈ ਤੇ ਉਹਨਾਂ ਨੂੰ ਪਾਕਿਸਤਾਨ ਜਾਣ ਦੀ ਜਿਹੜੀ ਉਹ ਇਜਾਜ਼ਤ, ਨਗਰ ਕੀਰਤਨ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਮਿਲੀ ਤੇ ਆਖਰੀ ਸਮੇਂ ਤੇ ਉਹਨਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵਿੱਚ ਪਾ ਕੇ ਆਪਣੇ ਆਪ ਦਾ ਇਸ ਨਗਰ ਕੀਰਤਨ ਤੋਂ ਖਹਿੜਾ ਛੁਡਵਾਇਆ ਤੇ ਜਿਸ ਤਰੀਕੇ ਦੇ ਨਾਲ ਉਹ ਬੈਕਫੁੱਟ ਤੇ ਆਇਆ, ਪੂਰਾ ਅਕਾਲੀ ਦਲ ਤੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਜਿਹੜੀ ਉਹ ਹਾਸ਼ੀਏ ਤੇ ਖੜੀ ਆ ਕਿ ਨਗਰ ਕੀਰਤਨ ਜਿਹੜਾ ਉਹ ਕੇਵਲ ਤੇ ਕੇਵਲ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਅਹੁਦੇਦਾਰਾਂ ਨੂੰ ਮਿਲਿਆ। ਮੌਜੂਦਾ ਜਿਹੜੀ ਦਿੱਲੀ ਦੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਸੀ ਉਹਨੂੰ ਨਗਰ ਕੀਰਤਨ ਸਜਾਉਣ ਦੀ ਇਜਾਜ਼ਤ ਹੀ ਨਹੀਂ ਮਿਲੀ। ਕਿਤੇ ਨਾ ਕਿਤੇ ਇਹ ਸਵਾਲ ਖੜੇ ਕਰਦੀ ਆ ਕਿ ਕੀ ਕਮੀਆਂ ਨੇ, ਕਿਉਂਕਿ ਕਿਤੇ ਨਾ ਕਿਤੇ ਪਾਕਿਸਤਾਨ ਸਰਕਾਰ ਨੇ ਜਦੋਂ ਇਹ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਗੱਲ ਕੀਤੀ ਉਸ ਵੇਲੇ ਪਾਕਿਸਤਾਨ ਦੇ ਵਿਰੁੱਧ ਤਾਂ ਗੱਲਾਂ ਹੋਈਆਂ, ਨਵਜੋਤ ਸਿੰਘ ਸਿੱਧੂ ਦੇ ਵਿਰੁੱਧ ਵਾਹ-ਵੇਲਾ ਹੋਇਆ, ਲੇਕਿਨ ਪਾਕਿਸਤਾਨ ਦੇ ਵਿਰੁੱਧ ਜਿਸ ਤਰ੍ਹਾਂ ਦਿੱਲੀ 'ਚ ਕੇਂਦਰ ਦੀ ਸਰਕਾਰ ਨੇ, ਦਿੱਲੀ
ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ ਨੇ ਰੱਜ ਕੇ, ਉਹਨਾਂ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਨੇ ਰੱਜ ਕੇ, ਜਿਹੜਾ ਕਿ ਦਿੱਲੀ ਤੋਂ ਬੀਜੇਪੀ ਦੀ ਟਿਕਟ ਤੇ ਐਮਐਲਏ ਬਣਿਆ ਹੋਇਆ, ਉਹਨੇ ਵੀ ਰੱਜ ਕੇ ਜਿਸ ਤਰ੍ਹਾਂ ਪਾਕਿਸਤਾਨ ਦੇ ਵਿਰੁੱਧ ਜ਼ਹਿਰ ਉਗਲਿਆ ਤੇ ਜਿਸ ਤਰ੍ਹਾਂ ਪੰਜਾਬ ਦੀ ਸੂਬਾ ਸਰਕਾਰ ਨੇ ਵੀ ਉਗਲਿਆ, ਕਿਤੇ ਨਾ ਕਿਤੇ ਇਹਨਾਂ ਸਾਰੇ ਕੁਛ ਨੂੰ ਦੇਖਦੇ ਹੋਏ ਪਾਕਿਸਤਾਨ ਨੇ ਇਹਨਾਂ ਨੂੰ ਸਾਰਿਆਂ ਨੂੰ ਹਾਸ਼ੀਏ ਤੇ ਲਿਆ ਦਿੱਤਾ। ਕੇਵਲ ਤੇ ਕੇਵਲ ਪਰਮਜੀਤ ਸਿੰਘ ਸਰਨਾ ਨੂੰ ਇੱਕ ਨਗਰ ਕੀਰਤਨ ਸਜਾਉਣ ਦੀ ਇਜਾਜ਼ਤ ਦੇਣਾ ਤੇ ਨਨਕਾਣਾ ਸਾਹਿਬ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੇਨਤੀ ਕਰਨਾ ਕਿ ਸਾਨੂੰ ਇੱਥੇ ਅਖੰਡ ਪਾਠ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਤੇ ਕਰਵਾਉਣ ਦੀ ਇਜਾਜ਼ਤ ਦੇ ਦਿਓ। ਇਜਾਜ਼ਤ ਨਹੀਂ ਦਿੱਤੀ ਗਈ। ਪੰਜਾਬ ਸਰਕਾਰ ਨੂੰ ਉੱਥੇ ਇੱਕ ਅਖੰਡ ਪਾਠ ਸਾਹਿਬ ਕਰਵਾਉਣਾ ਸੀ, ਉਹਨਾਂ ਦੇ ਵਿਜੇ ਨਹੀਂ ਆਏ। ਉਹਨਾਂ ਨੇ ਨਗਰ ਕੀਰਤਨ ਲੈ ਕੇ ਆਉਣਾ ਸੀ, ਨਾ ਵਿਜੇ ਨਹੀਂ ਆਏ, ਨਾ ਅਖੰਡ ਪਾਠ ਸਾਹਿਬ ਆਰੰਭ ਹੋ ਸਕਿਆ ਤੇ ਨਾ ਹੀ ਨਗਰ ਕੀਰਤਨ ਜਿਹੜਾ ਉਹਦੀ ਕੋਈ ਰੂਪ ਰੇਖਾ ਜਿਹੜੀ ਆ ਉਹ ਦੇਖੀ ਗਈ ਕਿ ਉਹ ਕਿਸ ਤਰ੍ਹਾਂ ਆਉਣਾ। ਜਦੋਂ ਵਿਜੇ ਨਹੀਂ ਮਿਲੇ ਤਾਂ ਨਾ ਤਾਂ ਉੱਥੇ ਅਖੰਡ ਪਾਠ ਸਾਹਿਬ ਆਰੰਭ ਹੋ ਸਕਿਆ ਤੇ ਨਾ ਹੀ ਉੱਥੋਂ ਨਗਰ ਕੀਰਤਨ ਦੀ ਜਿਹੜੀ ਆ ਉਹ ਕੋਈ ਰਵਾਨਗੀ ਹੋ ਸਕੀ ਹੈ। ਕਿਤੇ ਨਾ ਕਿਤੇ ਇਹ ਆਪਣੇ ਆਪ ਦੇ ਵਿੱਚ ਸਵਾਲ ਖੜੇ ਕਰਦਾ ਤੇ ਇਹਨਾਂ ਲੀਡਰਾਂ ਨੂੰ ਇੱਕ ਸਮਝ ਲੈਣਾ ਚਾਹੀਦਾ ਕਿ ਜਿਸ ਦੇਸ਼ ਨੇ ਤੁਹਾਡੀਆਂ 72 ਸਾਲ ਦੀਆਂ ਅਰਦਾਸਾਂ ਜਿਹੜੀਆਂ ਉਹਨਾਂ ਨੂੰ ਬੂਰ ਪਿਆ ਤੇ ਤੁਸੀਂ ਘੱਟੋ ਘੱਟ ਉਹਨਾਂ ਦੇ ਵਿਰੁੱਧ ਭੰਡੀ ਪ੍ਰਚਾਰ ਬੰਦ ਕਰ ਦਿਓ। ਸੱਚੀ ਗੱਲ ਤਾਂ ਕਹਿਣੀ ਬਣਦੀ ਆ, ਉਹ ਕਹਿ ਦਿਆ ਕਰੋ, ਲੇਕਿਨ ਬੇਲੋੜੀ ਜਿਹੜੀ ਬਿਆਨਬਾਜ਼ੀ ਆ ਉਹਨੂੰ ਬੰਦ ਕਰੋ। ਜਿਸ ਤਰੀਕੇ ਦੇ ਨਾਲ ਇਹ ਸਾਰਾ ਕੁਝ ਵਾਹ-ਵੇਲਾ ਹੋਇਆ, ਜੋ ਕੁਝ ਹੋਇਆ, ਕਿਤੇ ਨਾ ਕਿਤੇ ਇਹ ਇਹਨਾਂ ਲੀਡਰਾਂ ਦੇ ਲਈ ਇੱਕ ਬੜਾ ਵਧੀਆ ਸੁਨੇਹਾ ਪਾਕਿਸਤਾਨ ਨੇ ਦਿੱਤਾ ਕਿ ਸੁਧਰ ਜਾਓ, ਨਹੀਂ ਤਾਂ ਅਸੀਂ ਆਪਣੀ ਮਰਜ਼ੀ ਨਾਲ ਵੀਜ਼ੇ ਦਿਆਂਗੇ, ਜਿੱਥੇ ਤੁਸੀਂ ਮਰਜ਼ੀ ਜਾਓ। ਇੱਕ ਹੋਰ ਜਿਹੜਾ ਅਗਲਾ ਮਸਲਾ ਉਹ ਹੈ 1974 ਦਾ ਪ੍ਰੋਟੋਕੋਲ, ਜਿਸ ਦੇ ਤਹਿਤ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਤੇ 3000 ਸ਼ਰਧਾਲੂ ਜਿਹੜੇ ਆ ਉਹਨਾਂ ਨੂੰ ਪਾਕਿਸਤਾਨ ਜਾਣ ਦੀ ਜਿਹੜੀ ਉਹ ਇਜਾਜ਼ਤ ਹੁੰਦੀ ਆ ਕਿ ਜਿੰਨੇ ਵੀ ਉੱਥੋਂ ਦੇ ਗੁਰਧਾਮ ਨੇ, ਜਿਹੜਾ ਕਰਤਾਰਪੁਰ ਕੋਰੀਡੋਰ ਬਣਿਆ, ਇੱਥੋਂ ਸਿਰਫ ਕੇਵਲ ਤੇ ਕੇਵਲ ਕਰਤਾਰਪੁਰ ਸਾਹਿਬ ਜਿਹੜਾ ਉਹਦੇ ਇਕੱਲੇ ਦੇ ਦਰਸ਼ਨ ਹੋਣਗੇ ਤੇ ਸ਼ਾਮ ਨੂੰ ਸੰਗਤ ਜਿਹੜੀ ਉਹ ਵਾਪਸ ਆਇਆ ਕਰੇਗੀ। ਲੇਕਿਨ ਜਿਹੜਾ 1974 ਦਾ ਪ੍ਰੋਟੋਕੋਲ ਆ ਉਹਦੇ ਮੁਤਾਬਕ ਜਿਹੜਾ ਇਹ ਗੁਰਪੁਰਬ ਤੇ ਉੱਤੇ 3000 ਯਾਤਰੂਆਂ ਦਾ ਜਿਹੜਾ ਜਥਾ ਜਾਣਾ, ਉਹ ਜਥਾ ਜਿਹੜਾ ਉਹ ਪਾਕਿਸਤਾਨ ਦੇ ਸਾਰੇ ਹੀ ਗੁਰਧਾਮ ਜਿਹੜੇ ਉਹਨਾਂ ਦੇ ਦਰਸ਼ਨ ਦਿਦਾਰੇ ਕਰੇਗਾ। ਉਹ ਵਾਹਗਾ ਬਾਰਡਰ ਦੇ ਥਰੂ ਜਾਂਦਾ, ਉਹਦੇ ਰਾਹੀਂ ਜਾਂਦਾ ਤੇ ਉਹਦੇ ਲਈ ਹੁਣ ਮੰਗ ਹੋ ਰਹੀ ਆ ਕਿ ਉਹ ਜਿਹੜੀ ਸਟਰੈਂਥ ਆ, ਜਿਹੜੀ 3000 ਦਾ ਜਥਾ ਜਾਣਾ ਸੀ, ਉਹਨੂੰ ਵਧਾ ਕੇ ਜਿਹੜਾ ਉਹਨੂੰ 10000 ਕੀਤਾ ਜਾਵੇ। ਉਹ ਵੀ ਅਜੇ ਸਵਾਲ ਜਿਹੜਾ ਉਹ ਆਪਣੇ ਆਪ ਦੇ ਵਿੱਚ ਖੜਾ। ਇਹਦੇ ਨਾਲ ਹੀ ਇੱਕ ਹੋਰ ਸਵਾਲ ਜਿਹੜਾ ਉਹ ਇਹ ਖੜਾ ਹੈ ਕਿ ਬਾਬਾ ਸਰਬਜੋਤ ਸਿੰਘ ਬੇਦੀ ਜਿਨ੍ਹਾਂ ਨੇ ਕਿ ਇੱਕ ਸੰਤ ਸਮਾਜ ਦੀ ਜਿਹੜੇ ਉਹ ਨੁਮਾਇੰਦਗੀ ਕਰਦੇ ਆ ਤੇ ਉਹ ਸੰਤ ਸਮਾਜ ਦੀ ਨੁਮਾਇੰਦਗੀ ਕਰਦਿਆਂ ਉਹਨਾਂ ਨੇ ਇੱਕ ਤਾਂ ਸੁਲਤਾਨਪੁਰ ਲੋਧੀ ਦੇ ਵਿੱਚ ਜਿਹੜੀਆਂ ਸਟੇਜਾਂ ਨੇ ਇੱਥੇ ਵੀ ਉਹ ਸ਼ਮੂਲੀਅਤ ਕਰ ਰਹੇ ਨੇ। ਇਹਦੇ ਨਾਲ ਉਹਨਾਂ ਨੇ ਡੇਰਾ ਬਾਬਾ ਨਾਨਕ 'ਚ ਬਣ ਰਹੀ ਸਟੇਜ ਜਿਹੜੀ ਉਹਦਾ ਕੱਲ੍ਹ ਨਿਰੀਖਣ ਕੀਤਾ। ਕਿਤੇ ਨਾ ਕਿਤੇ 9 ਤਰੀਕ ਨੂੰ ਤੇ 12 ਨੂੰ ਜਿਹੜੇ ਉੱਥੇ ਲਗਾਤਾਰ ਪ੍ਰੋਗਰਾਮ ਚੱਲਣੇ ਨੇ, ਉਹਦੇ 'ਚ ਬਹੁਤ ਵੱਡੀਆਂ ਸ਼ਖਸੀਅਤਾਂ ਜਿਹੜੀਆਂ ਉਹ ਸ਼ਾਮਲ ਹੋਣ ਦਾ ਜਿਹੜਾ ਅਨੁਮਾਨ ਜਿਹੜਾ ਉਹ ਲਾਇਆ ਜਾ ਰਿਹਾ ਕਿ ਜਿਸ ਤਰੀਕੇ ਦੇ ਨਾਲ ਬਾਬਾ ਸਰਬਜੋਤ ਸਿੰਘ ਬੇਦੀ ਪੂਰੀ ਦੀ ਪੂਰੀ ਸਟੇਜ ਜਿਹੜੀ ਆ ਉਹਦਾ ਨਿਰੀਖਣ ਕਰਕੇ ਆਏ ਆ ਤੇ ਕਿਤੇ ਨਾ ਕਿਤੇ ਉਹ ਜਿਹੜਾ ਉਹ ਬਾਬਾ ਸਰਬਜੋਤ ਸਿੰਘ ਬੇਦੀ ਜਿਹੜੇ ਆ ਆਉਣ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਵੀ ਉਹਨਾਂ ਦੀ ਨਿਗਾਹ ਤੇ ਉਹ ਅਲੱਗ-ਅਲੱਗ ਬਾਕੀ ਜਿਹੜੀਆਂ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਉਹਨਾਂ ਦੇ ਨਾਲ ਵੀ ਉਹਨਾਂ ਦਾ ਸੰਪਰਕ ਆ ਤੇ ਉਹ ਕਹਿੰਦੇ ਆ ਕਿ ਅਸੀਂ ਇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚੋਂ ਭ੍ਰਿਸ਼ਟਾਚਾਰ ਖਤਮ ਕਰਨਾ ਤੇ ਭ੍ਰਿਸ਼ਟਾਚਾਰੀ ਜਿਹੜੇ ਆ ਉਹ ਪਾਸੇ ਕਰਨੇ। ਇਹਦੇ ਨਾਲ ਹੀ ਜਿਹੜੇ ਜੁੜੇ ਹੋਏ ਬਾਕੀ ਦੇ ਮੁੱਦੇ ਆ ਉਹਨਾਂ ਦੇ ਵਿੱਚ ਸਭ ਤੋਂ ਜਿਹੜਾ ਮੇਨ ਮੁੱਦਾ ਹੈ ਉਹ ਇਹ ਆ ਕਿ ਜਿਹੜੀ $20 ਫੀਸ ਆ ਉਹਦੇ ਉੱਤੇ ਵਾਹ-ਵੇਲਾ ਜਿਹੜਾ ਜਿਉਂ ਦਾ ਤਿਉਂ ਬਰਕਰਾਰ ਆ, ਕਿਉਂਕਿ ਜਿਹੜੀ $20 ਫੀਸ ਆ ਉਹਦੇ ਉੱਤੇ ਤਾਂ ਭਾਰਤ ਸਰਕਾਰ ਤੇ ਪਾਕਿਸਤਾਨ ਸਰਕਾਰ ਦੋਨਾਂ ਨੇ ਬੈਠ ਕੇ ਜਿਹੜਾ ਸਮਝੌਤਾ ਕੀਤਾ, ਉਹ ਸਮਝੌਤੇ ਦੇ ਤਹਿਤ ਇਹ $20 ਜਿਹੜੇ ਆ ਇਹ ਤਕਰੀਬਨ 1400 ਰੁਪਇਆ ਬਣਦਾ ਤੇ ਉਹਦੇ ਨਾਲ ਹੀ 200 ਰੁਪਇਆ ਜਿਹੜੀ ਆ ਉਹਦੀ ਰਜਿਸਟ੍ਰੇਸ਼ਨ ਫੀਸ ਆ, ਕੁੱਲ 1600 ਰੁਪਇਆ ਹਰ ਯਾਤਰੂ ਨੂੰ ਭਰ ਕੇ ਹੀ ਪਾਕਿਸਤਾਨ ਜਾਣ ਦੀ ਇਜਾਜ਼ਤ ਜਿਹੜੀ ਆ ਉਹ ਮਿਲ ਸਕਦੀ ਹੈ। ਹੁਣ ਇਹਦੇ ਤੇ ਵਾਹ-ਵੇਲਾ ਹੋ ਰਿਹਾ। ਹਰਸਿਮਰਤ ਕੌਰ ਬਾਦਲ ਦਾ ਕਹਿਣਾ ਕਿ ਪੰਜਾਬ ਸਰਕਾਰ ਇਹ ਪੈਸਾ ਜਿਹੜਾ ਉਹ ਅਦਾ ਕਰੇ ਹਰ ਯਾਤਰੂ ਦੇ ਲਈ। ਪੰਜਾਬ ਸਰਕਾਰ ਦਾ ਕਹਿਣਾ ਕਿ ਇਹ ਕੇਂਦਰ ਸਰਕਾਰ ਨੇ ਇਹ ਸਮਝੌਤਾ ਕੀਤਾ ਤੇ ਕੇਂਦਰ ਸਰਕਾਰ ਇਹ ਖਰਚਾ ਚੱਕਣ ਦੇ ਸਮਰੱਥਾ ਤੇ ਕੇਂਦਰ ਸਰਕਾਰ ਚੱਕੇ, ਜਾਂ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਿੱਖਾਂ ਦੀ ਨੁਮਾਇੰਦਾ ਜਮਾਤ ਆ ਉਹ ਇਹਦਾ ਖਰਚਾ ਜਿਹੜਾ ਸਾਰੇ ਦਾ ਸਾਰਾ ਚੱਕੇ। ਪਰ ਇਹ ਸਾਰੇ ਸਭ ਕਾਹੇ ਦੇ ਵਿੱਚ ਜਿਹੜਾ ਕ੍ਰੈਡਿਟ ਲੈਣ ਦੇ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਗਿਆ ਉਹ ਹੈ
ਦਿੱਲੀ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਭਾਵੇਂ ਕਿ ਜਨਵਰੀ 2020 ਦੇ ਵਿੱਚ ਦਿੱਲੀ ਵਿਧਾਨ ਸਭਾ ਦੀ ਚੋਣ ਆ ਉਹਨੂੰ ਮੁੱਖ ਰੱਖ ਕੇ ਫੈਸਲਾ ਲਿਆ ਗਿਆ ਹੋਵੇ, ਚਾਹੇ ਕਿਸੇ ਵੀ ਪਰਿਸਥਿਤੀਆਂ 'ਚ ਲਿਆ ਗਿਆ, ਪਰ ਅਰਵਿੰਦ ਕੇਜਰੀਵਾਲ ਨੇ ਇੱਕ ਫੈਸਲਾ ਵਧੀਆ ਲਿਆ। ਉਹਨਾਂ ਕਿਹਾ ਕਿ ਦਿੱਲੀ ਦੀ ਸੰਗਤ ਜਿੰਨੀ ਵੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ ਕਰਨ ਦੇ ਲਈ ਜਾਣਾ ਚਾਹੇਗੀ, ਉਹਨਾਂ ਦੀ ਸਾਰਿਆਂ ਦੀ ਫੀਸ ਜਿਹੜੀ ਆ ਉਹ ਦਿੱਲੀ ਸਰਕਾਰ ਜਿਹੜੀ ਆ ਉਹ ਭਰੇਗੀ ਕਿਤੇ ਨਾ ਕਿਤੇ, ਚਾਹੇ ਉਹਦਾ ਇਹ ਰਾਜਸੀ ਸਟੰਟ ਕਹਿ ਲਓ, ਕੁਛ ਵੀ ਕਹਿ ਲਓ, ਕਿਉਂਕਿ ਚੋਣਾਂ ਸਿਰ 'ਤੇ ਨੇ, ਪਰ ਦਿੱਲੀ ਦੀ ਸਰਕਾਰ ਨੇ ਉਹਦਾ ਖਰਚਾ ਚੁੱਕਿਆ। ਤਾਂ ਕਿਤੇ ਨਾ ਕਿਤੇ ਇੱਕ ਵਧੀਆ ਮੈਸੇਜ ਆ। ਤੇ ਚਾਹੀਦਾ ਤੇ ਸੀ ਇੱਕ ਦੂਜੇ ਤੇ ਦੋਸ਼ ਲਾਉਣ ਤੋਂ ਬਗੈਰ ਹੀ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰਾ ਖਰਚਾ ਚੱਕ ਲੈਂਦੀ, ਜਾਂ ਪੰਜਾਬ ਸਰਕਾਰ ਚੱਕ ਲੈਂਦੀ, ਜਾਂ ਕੇਂਦਰ ਸਰਕਾਰ ਚੱਕ ਲੈਂਦੀ। ਇੱਥੋਂ ਤੱਕ ਕਿ ਯੂਕੇ 'ਚ ਬੈਠੀਆਂ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਅਲੱਗ-ਅਲੱਗ ਨੁਮਾਇੰਦਗੀ ਸਮਾਜ ਦੀ ਕਰਦੀਆਂ ਨੇ, ਉਹਨਾਂ ਨੇ ਵੀ ਇਹ ਕਿਹਾ ਕਿ ਤੁਸੀਂ $20 ਦੀ ਕੀ ਕਰਦੇ, ਅਸੀਂ ਤਾਂ ਕਰੋੜਾਂ ਰੁਪਇਆ ਲਾ ਕੇ ਵੀ ਇਸ ਧਰਤੀ 'ਤੇ ਜਾਣ ਦੇ ਜਿਹੜੇ ਆ ਉਹਦੇ ਚਾਹਵਾਨ, ਔਰ ਜਿੰਨੀ ਸੰਗਤ ਜਾਣਾ ਚਾਹੇਗੀ ਅਸੀਂ ਉਹਦਾ ਖਰਚਾ ਚੱਕਦੇ ਹਾਂ। ਕਿਤੇ ਨਾ ਕਿਤੇ ਪੰਜਾਬ ਸਰਕਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ, ਕੇਂਦਰ ਸਰਕਾਰ ਤੇ ਅਕਾਲੀ ਦਲ ਸਾਰਿਆਂ ਨੂੰ ਹੀ ਕਟਹਿਰੇ ਦੇ ਵਿੱਚ ਖੜਾ ਕਰ ਦਿੱਤਾ ਗਿਆ। ਜੇ ਦਿੱਲੀ ਦੀ ਸਰਕਾਰ ਜਿਹੜੀ ਆ ਉਹ ਦਿੱਲੀ ਦੇ ਵਿੱਚੋਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਜਾਣ ਵਾਲੀ ਸੰਗਤ ਦਾ ਖਰਚਾ ਚੱਕ ਸਕਦੀ ਸੀ, ਤਾਂ ਫਿਰ ਜਿਹੜਾ ਦਿੱਲੀ ਦੇ ਵਿੱਚ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਆ ਉਹ ਕਿਉਂ ਨਹੀਂ ਸੀ ਖਰਚਾ ਚੱਕ ਸਕਦੀ। ਕਿਤੇ ਨਾ ਕਿਤੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੀ ਆਪਣੀ ਜ਼ਿੰਮੇਵਾਰੀ ਤੋਂ ਭੱਜੀ ਆ, ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਉਹ ਇੱਕ ਸਟੇਜ ਲਾਉਣ ਦੇ ਲਈ ਤਾਂ 12 ਕਰੋੜ ਖਰਚ ਕਰ ਸਕਦੀ ਆ, ਪਰ ਗੁਰੂ ਨਾਨਕ ਦੇਵ ਜੀ ਦੀ ਧਰਤੀ ਤੇ ਜਾ ਕੇ ਦਰਸ਼ਨ ਕਰਨ ਦੇ ਲਈ ਜਿਹੜੀ ਕਿ 72 ਸਾਲ ਦੇ ਬਾਅਦ ਉਮੀਦ ਜਾਗੀ ਸੀ, ਉਹ ਉਮੀਦ ਜਿਹੜੀ ਸੀ ਉਹ ਪੂਰੀ ਹੋਈ ਆ। ਤੇ ਉਹਦੇ ਬਾਹਰ ਉਹਦੀ ਵੀ ਫੀਸ ਜਿਹੜੀ ਉਹ ਅਦਾ ਨਾ ਕਰਨਾ, ਕਿਤੇ ਨਾ ਕਿਤੇ ਜਿਹੜੀ ਇਹਨਾਂ ਦੀਆਂ ਰਾਜਸੀ ਮਨਸਾ ਉਹ ਜਗ ਜ਼ਾਹਰ ਹੁੰਦੀ ਆ ਕਿ ਇਹ ਆਪਣੀਆਂ ਰਾਜਸੀ ਰੋਟੀਆਂ ਸੇਕਣ ਦੇ ਲਈ ਜਾਣ ਬੁੱਝ ਕੇ ਇਹ ਸਾਰਾ ਕੁਝ ਵਾਵੇਲਾ ਜਿਹੜਾ ਉਹ ਕਰ ਰਹੇ ਨੇ, ਲੇਕਿਨ ਦਿਲ ਤੋਂ ਕੋਈ ਵੀ ਸਿਹਰਦ ਨਹੀਂ ਹੈ। ਕਿਉਂਕਿ ਪਾਕਿਸਤਾਨ ਵੱਲੋਂ ਜਦੋਂ ਲਾਂਘਾ ਖੋਲ੍ਹਣ ਦਾ ਐਲਾਨ ਕਰ ਦਿੱਤਾ ਗਿਆ ਤਾਂ ਮਜਬੂਰੀ ਵਸ ਭਾਰਤ ਸਰਕਾਰ ਵੀ ਤੇ ਸੂਬਾ ਸਰਕਾਰ ਵੀ ਜਿਹੜੀ ਆ ਉਹਨਾਂ ਨੂੰ ਫਰੰਟ ਤੇ ਆਉਣਾ ਪਿਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਉਣਾ ਪਿਆ, ਲੇਕਿਨ ਦਿਲੋਂ ਕੋਈ ਨਹੀਂ ਸੀ ਚਾਹੁੰਦਾ ਕਿ ਇਹ ਲਾਂਘਾ ਜਿਹੜਾ ਇਹ ਖੁੱਲ੍ਹੇ। ਕੇਵਲ ਤੇ ਕੇਵਲ ਇਹਦੇ ਤੇ ਜਿਹੜੀਆਂ ਸੀ ਉਹ ਰੋਟੀਆਂ ਜਿਹੜੀਆਂ ਸੀ ਉਹੀ ਜਿਹੜੀਆਂ ਸੀ ਉਹ ਸੇਕਣੀਆਂ ਚਾਹੁੰਦੇ ਸੀ, ਇਹਦੇ ਇਲਾਵਾ ਹੋਰ ਕਿਸੇ ਦਾ ਵੀ ਜਿਹੜਾ ਉਹ ਕੋਈ ਵੀ ਜਿਹੜਾ ਉਹ ਮਨੋਰਥ ਨਹੀਂ ਸੀ। ਇਸ ਦੇ ਨਾਲ ਹੀ ਇੱਕ ਜਿਹੜਾ ਹੋਰ ਮਸਲਾ ਹੈ ਉਹ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਅੱਜ 31 ਤਰੀਕ ਨੂੰ ਸੁਲਤਾਨਪੁਰ ਲੋਧੀ ਦੀ ਧਰਤੀ ਤੇ 4 ਅਹਿਮ ਪ੍ਰੋਜੈਕਟ ਜਿਨ੍ਹਾਂ ਦਾ ਕਿ ਉਹਨਾਂ ਨੇ ਉਦਘਾਟਨ ਕਰਨਾ, ਜਿਹਦੇ ਲਈ ਉਹ ਲੰਬੇ ਸਮੇਂ ਤੋਂ ਲੱਗੇ ਹੋਏ ਸੀ। ਉਹਦੇ ਤੇ ਪਹਿਲੇ ਤੇ ਸੁਲਤਾਨਪੁਰ ਲੋਧੀ, ਜਿੱਥੇ ਕਿ ਅੱਜ ਤੱਕ ਬੱਸ ਸਟੈਂਡ ਨਹੀਂ ਸੀ, ਉਹਨਾਂ ਨੇ 5 ਕਰੋੜ 73 ਲੱਖ ਦੀ ਲਾਗਤ ਦੇ ਨਾਲ ਇੱਕ ਨਵਾਂ ਬੱਸ ਸਟੈਂਡ ਬਣਾਇਆ, ਜਿਹਦਾ ਕਿ ਅੱਜ ਉਦਘਾਟਨ ਹੋ ਰਿਹਾ। ਦੂਸਰਾ, ਉਹਨਾਂ ਨੇ ਉੱਥੇ PWD ਰੈਸਟ ਹਾਊਸ ਬਣਾਇਆ, ਜਿਹੜਾ ਕਿ 2 ਕਰੋੜ 39 ਲੱਖ ਰੁਪਏ ਦੀ ਲਾਗਤ ਨਾਲ ਬਣਿਆ। ਤੀਜਾ, ਕਾਲੀ ਵਈ ਦੇ ਉੱਪਰ ਇੱਕ ਪੁਲ ਬਣਾਇਆ, ਜਿਹੜਾ ਕਿ ਬੜਾ ਹਾਈ ਲੈਵਲ ਪੁਲ ਆ, ਜਿਹੜਾ ਕਿ 9 ਕਰੋੜ 35 ਲੱਖ ਰੁਪਏ ਦੀ ਲਾਗਤ ਨਾਲ ਬਣਿਆ। ਤੇ ਤੀਸਰਾ, ਤਲਵੰਡੀ ਚੌਧਰੀਆਂ, ਜਿੱਥੇ ਕਿ ਜਦੋਂ ਵੀ ਗੋਇੰਦਵਾਲ ਸਾਹਿਬ, ਤਰਨਤਾਰਨ ਸਾਹਿਬ ਤੇ ਇਸ ਬੰਨਿਆ ਖਡੂਰ ਸਾਹਿਬ ਤੋਂ ਜਿਹੜੀ ਸੰਗਤ ਆਉਂਦੀ ਸੀ ਮੁੰਡੀ ਮੋੜ ਹੋ ਕੇ ਤਲਵੰਡੀ ਚੌਧਰੀਆਂ ਹੀ ਉਹਨੇ ਸੁਲਤਾਨਪੁਰ ਲੋਧੀ ਜਾਣਾ ਸੀ, ਤਾਂ ਤਲਵੰਡੀ ਚੌਧਰੀਆਂ 'ਚ ਸਭ ਤੋਂ ਜ਼ਿਆਦਾ ਟ੍ਰੈਫਿਕ ਜਾਮ ਹੁੰਦੀ ਸੀ। ਤਾਂ ਉੱਥੇ ਉਹਨਾਂ ਨੇ ਇੱਕ ਪੁਲ ਜਿਹੜਾ ਉਹਦਾ ਨਿਰਮਾਣ ਕੀਤਾ। ਉਹ ਪੁਲ ਦਾ ਵੀ ਅੱਜ ਇਹ ਚਾਰੇ ਦੇ ਚਾਰੇ ਜਿਹੜੇ ਆ, ਚਾਰਾਂ ਦਾ ਉਦਘਾਟਨ ਜਿਹੜਾ ਉਹ ਅੱਜ ਕੈਪਟਨ ਅਮਰਿੰਦਰ ਸਿੰਘ ਕਰ ਰਹੇ ਆ। ਤੇ ਅੱਜ ਦੁਪਹਿਰ ਤੋਂ ਬਾਅਦ ਇਹ ਚਾਰੇ ਦੇ ਸਾਰੇ ਜਿਹੜੇ ਆ ਉਹ ਸੰਗਤ ਨੂੰ ਜਿਹੜੇ ਸਮਰਪਿਤ ਜਿਹੜੇ ਉਹ ਕਰ ਦਿੱਤੇ ਜਾਣਗੇ। ਤੇ ਇਹਦੇ ਉੱਪਰ ਚਾਹੇ ਉਹ ਬੱਸ ਸਟੈਂਡ ਆ, ਉੱਥੋਂ ਬੱਸਾਂ ਚੱਲਣੀਆਂ ਆਰੰਭ ਹੋ ਜਾਣਗੀਆਂ। PWD ਜਿਹੜਾ ਉਹ VIP ਦੇ ਲਈ ਜਿਹੜਾ ਉਹ ਖੋਲ੍ਹ ਦਿੱਤਾ ਜਾਏਗਾ। ਇਸੇ ਤਰੀਕੇ ਦੇ ਨਾਲ ਜਿਹੜਾ ਪੁਲ ਆ ਉਹਦਾ ਵੀ ਅੱਜ ਲਾਂਘਾ ਜਿਹੜਾ ਉਹ ਉਹਦੇ ਤੇ ਕਾਲੀ ਵਹੀਂ ਦੇ ਉੱਪਰ ਉਹ ਪੁਲ ਦਾ ਜਦੋਂ ਉਦਘਾਟਨ ਹੋ ਗਿਆ ਉਹਦਾ ਲਾਂਘਾ ਸ਼ੁਰੂ ਹੋ ਜਾਏਗਾ। ਇਸੇ ਤਰ੍ਹਾਂ ਜਿਹੜਾ ਤਲਵੰਡੀ ਚੌਧਰੀਆਂ ਵਾਲਾ ਪੁਲ ਆ ਉਹਦੇ ਉੱਤੋਂ ਟ੍ਰੈਫਿਕ ਦੀ ਜਿਹੜੀ ਸਮੱਸਿਆ ਸੀ ਉਹ ਅੱਜ ਦੇ ਦਿਨ ਦੇ ਵਿੱਚ ਜਿਹੜੀ ਆ ਉਹ ਹੱਲ ਹੋ ਜਾਏਗੀ। ਸੋ ਦਰਸ਼ਕੋ, ਇਹ ਜਿਹੜੇ ਸਾਰੇ ਪੱਖ ਦੇ ਮੁੱਦੇ ਸੀ, ਇਹਨਾਂ ਨੂੰ ਅੱਜ ਅਸੀਂ ਇਸ ਸ਼ਤਾਬਦੀ ਪ੍ਰੋਗਰਾਮਾਂ ਦੇ ਨਾਲ ਸੰਬੰਧਿਤ ਸੀ, ਇਹਨਾਂ ਸਾਰਿਆਂ ਨੂੰ ਲੈ ਕੇ ਤੁਹਾਡੇ ਅਸੀਂ ਰੂਬਰੂ ਹੋਏ ਹਾਂ। ਸਿਰਫ ਅਸੀਂ ਇਹ ਖਾਕਾ ਜਿਹੜਾ ਸੀ ਇਹ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਆ ਕਿ ਇਹਦੇ ਵਿੱਚ ਕਿਸ ਦੀ, ਚਾਹੇ ਉਹ ਪੰਜਾਬ ਦੀ ਸੂਬਾ ਸਰਕਾਰ ਆ, ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਚਾਹੇ ਉਹ ਸ਼੍ਰੋਮਣੀ ਅਕਾਲੀ ਦਲ,
ਚਾਹੇ ਉਹ ਕੇਂਦਰ ਦੀ ਸਰਕਾਰ ਆ, ਚਾਹੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਆ, ਚਾਹੇ ਦਿੱਲੀ ਦੀ ਸਾਬਕਾ ਗੁਰਦੁਆਰਾ ਮੈਨੇਜਮੈਂਟ ਕਮੇਟੀ ਜਿਹਦੀ ਅਗਵਾਈ ਪਰਮਜੀਤ ਸਿੰਘ ਸਰਨਾ ਕਰਦੇ, ਤੇ ਚਾਹੇ ਉਹਦੇ 'ਚ ਨਵਜੋਤ ਸਿੰਘ ਸਿੱਧੂ ਸੀ। ਇਹਨਾਂ ਸਾਰਿਆਂ ਦਾ ਕੀ ਇਹਦੇ ਵਿੱਚ ਰੋਲ ਰਿਹਾ, ਅਸੀਂ ਉਹ ਸਾਰੇ ਦੇ ਸਾਰੇ ਨੂੰ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ। ਸੋ ਦਰਸ਼ਕੋ, ਅੱਜ ਦੇ ਲਈ ਇੰਨਾ ਹੀ। ਅਗਲੀ ਵਾਰ ਕਿਸੇ ਹੋਰ ਨਵੇਂ ਮੁੱਦੇ ਨੂੰ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਹੁਣ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।